ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਮਰੀਕਾ ਯੂਨਿਟ ਦੇ ਪ੍ਰਧਾਨ ਸਰਦਾਰ ਬੂਟਾ ਸਿੰਘ ਖਰੋਦ ਜੀ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਜਿਨ੍ਹਾਂ 10 ਸੀਟਾਂ ਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਚੋਣਾਂ ਲੜ ਰਹੇ ਹਨ, ਉਹਨਾਂ ਦੀ ਪੋਜੀਸ਼ਨ ਕੀ ਹੈ? ਦੇਖੋ ਜੀ, ਇਸ ਤਰ੍ਹਾਂ ਹੈ ਵੀ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਖੜੇ ਨੇ ਜੀ, ਉਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਲਰੇਡੀ ਪਾਰਟੀ ਦੇ ਕੇਡਰ ਬਣੇ ਹੋਏ ਨੇ, ਪਾਰਟੀ ਦੇ ਵਰਕਰ ਨੇ ਜੀ। ਤੇ ਬਾਕੀ ਇਸ ਤਰ੍ਹਾਂ ਹੈ ਕਿ ਜਿਹੜਾ ਖੰਡੂਰ ਸਾਹਿਬ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜਾ ਚੋਣ ਪ੍ਰਕਿਰਿਆ ਉਹ ਬਹੁਤ ਅੱਗੇ ਲੰਘ ਚੁੱਕੀ ਆ। ਹਾਂਜੀ। ਤੇ ਇਸੇ ਤਰ੍ਹਾਂ ਧਿਆਨ ਸਿੰਘ ਮੰਡ ਨੇ ਜਿਹੜੇ ਫਿਰੋਜ਼ਪੁਰ ਤੋਂ, ਉਹ ਵੀ ਜਿਹੜੇ ਰੇਸ ਦੇ ਵਿੱਚ ਨੇ ਜੀ। ਤੇ ਇਸੇ ਤਰ੍ਹਾਂ ਸੰਗਰੂਰ ਤੋਂ ਮਾਸਟਰ ਕਰਨੈਲ ਸਿੰਘ ਨਾਰੀਕੇ ਨੇ, ਹਾਂਜੀ, ਪੁਰਾਣੇ ਵਰਕਰ ਨੇ, ਤੇ ਉਹ ਵੀ ਸਾਰੇ ਮਤਲਬ ਸਰਗਰਮ ਨੇ ਜੀ। ਜਿੱਥੇ ਜਿੱਥੇ ਵੀ ਜਿਹਨਾਂ ਜ਼ਿਲ੍ਹਿਆਂ ਦੇ ਵਿੱਚ ਕੁਝ ਪੋਜੀਸ਼ਨ ਜਿਹੜੀ ਆ ਉਹ ਅਸੀਂ ਉਸ ਮੁਕਾਬਲੇ 'ਚ ਭਾਵੇਂ ਨਹੀਂ ਹੈਗੇ, ਪਰ ਫਿਰ ਵੀ ਅਸੀਂ ਜਿਹੜਾ ਸਿੱਖ ਮੁੱਦਿਆਂ ਨੂੰ ਜਿਹੜਾ ਲੈ ਕੇ ਹੈ ਨਾ ਤੁਰੇ ਹੋਏ ਆ ਕਿ ਇਲੈਕਸ਼ਨ ਪ੍ਰੋਸੀਜਰ ਇੱਕ ਇਹੋ ਜਿਹੀ ਹੈਗੀ ਹੈ ਜੀ ਜਿਹਦੇ ਵਿੱਚ ਅਸੀਂ ਲੋਕਾਂ ਤੱਕ ਆਪਣੀ ਗੱਲਬਾਤ ਨੂੰ ਪਹੁੰਚਾ ਸਕਦੇ ਹਾਂ। ਹਾਂਜੀ, ਬਿਲਕੁਲ ਬਿਲਕੁਲ। ਤੇ ਵੀਰ ਜੀ, ਹੁਣ ਅਸੀਂ ਬਾਕੀ ਪਾਰਟੀਆਂ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਜਿਵੇਂ ਸਿੱਖ ਕੌਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਸਿਰਫ ਹਮਦਰਦੀ ਨਹੀਂ, ਕੁਝ ਲੋਕ ਇਸ ਵਿੱਚ ਸ਼ਾਮਿਲ ਵੀ ਹੋ ਚੁੱਕੇ ਹਨ। ਪੰਜਾਬ ਵਿੱਚ ਦਸਤਾਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਗਾਂਧੀ ਟੋਪੀ ਇੱਕ ਆਮ ਜਿਹਾ ਵਰਤਾਰਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਸ ਤਰ੍ਹਾਂ ਵੀਰ ਜੀ ਵੀ ਆਮ ਆਦਮੀ ਪਾਰਟੀ ਬਹੁਤ ਸ਼ੋਰਟ ਪੀਰੀਅਡ ਦੇ ਵਿੱਚ ਦਿੱਲੀ 'ਚ ਆਈ। ਚਲੋ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਲੈ ਦੇ ਕੇ ਵਧੀਆ ਸੀ ਜਿੰਨੇ ਦਿਨ ਵੀ ਉਹਨਾਂ ਨੇ ਕੰਮ ਕੀਤਾ। ਹਾਂਜੀ। ਜਿੱਥੇ ਤੱਕ ਗੱਲ ਐਜ਼ ਏ ਕੌਮੀਅਤ, ਐਜ਼ ਏ ਸਿੱਖ ਕੌਮ ਦੀ ਗੱਲ ਹੈ, ਅਸੀਂ ਇਹ ਸੋਚਦੇ ਸੀ ਵੀ ਅਸੀਂ ਇਹਨਾਂ ਦੇ ਨਾਲ ਕੋਈ ਵਰਕਆਊਟ ਕਰ ਸਕਦੇ ਹਾਂ ਜੀ। ਪਰ ਉਹ ਜਿਹੜੇ ਲੋਕ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ, ਜਿਵੇਂ ਅਸੀਂ ਸਿੱਖ ਆਜ਼ਾਦੀ ਦੀ ਗੱਲ, ਸੈਪਰੇਟ ਸਟੇਟ ਦੀ ਗੱਲ, ਖਾਲਿਸਤਾਨ ਦੀ ਗੱਲ ਜਿਹੜੀ ਆ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਰਾਜਸੀ ਨਿਸ਼ਾਨਾ ਆ। ਬਿਲਕੁਲ ਜੀ। ਤੇ ਉਹ ਮੇਰਾ ਖਿਆਲ ਆ ਵੀ ਸਾਤੋਂ ਥੋੜਾ ਕਿਨਾਰਾ ਰੱਖ ਕੇ ਤੁਰਨਾ ਚਾਹੁੰਦੇ ਆ। ਈਵਨ ਸਾਡੇ ਜਦੋਂ ਨੁਮਾਇੰਦੇ ਅਮਰੀਕਾ ਤੋਂ ਚੋਣ ਪ੍ਰਚਾਰ ਕਰਨ ਲਈ ਪੰਜਾਬ ਗਏ ਵੀ ਸੀ ਜੀ, ਤੇ ਮੈਂ ਪਿੱਛੇ ਹਾਈ ਕਮਾਂਡ ਨਾਲ ਗੱਲ ਕਰਕੇ ਤਾਂ ਆਪਣੇ ਨੁਮਾਇੰਦਿਆਂ ਨੂੰ ਇੱਥੋਂ ਵੀ ਕਿਹਾ ਸੀ ਕਿ ਤੁਸੀਂ ਸਰਦਾਰ ਫੂਲਕਾ ਦੇ ਨਾਲ ਉਹਨਾਂ ਦੀ ਵਿਦਆਊਟ ਕੰਡੀਸ਼ਨ ਆਪ ਸਪੋਰਟ ਕਰਦੇ ਹੋ ਤੇ ਪ੍ਰੈਸ ਕਾਨਫਰੰਸ ਲੁਧਿਆਣੇ 'ਚ ਕਰਦੇ ਹੋ, ਨਾਲ ਧਿਆਨ ਸਿੰਘ ਮੰਡ ਹੋਣੀ ਸਾਡੇ ਸਾਬਕਾ ਮੈਂਬਰ ਪਾਰਲੀਮੈਂਟ, ਉਹਨਾਂ ਨੂੰ ਨਾਲ ਪਹਾੜ ਲਿਓ। ਹਾਂਜੀ। ਪਰ ਗੱਲ ਇਹ ਆ ਵੀ ਮੇਰਾ ਖਿਆਲ ਆ ਵੀ ਉਹ ਸਾਡੇ ਕੋਲੋਂ ਓਪਨਲੀ ਸਪੋਰਟ ਲੈਣ ਤੋਂ ਵੀ ਘਬਰਾਉਂਦੇ ਨੇ ਕਿ ਉਹਨਾਂ ਨੂੰ ਜਿਹੜੀ ਹਿੰਦੂ ਵੋਟ ਆ ਕੋਈ ਉਹਨਾਂ ਦੇ ਉੱਤੇ ਕੋਈ ਅਸਰ ਨਾ ਪਵੇ, ਇਹੀ ਜਿਹੀ ਗੱਲਬਾਤ ਆ ਜੀ। ਸੋ ਮੈਂ ਤਾਂ ਇਹਦਾ ਰਿਜ਼ਲਟ ਇਹ ਕੱਢਿਆ ਕਿ ਅਸੀਂ ਆਪ ਪਾਰਟੀ ਨੂੰ ਜੁਆਇਨ ਕਰਕੇ ਵੀ ਜਿਹੜੇ ਸਿੱਖ ਮੁੱਦੇ ਨੇ ਉਹਨਾਂ ਨੂੰ ਡਿਲੂਟ ਕਰ ਦਿਆਂਗੇ। ਹਾਂਜੀ ਹਾਂਜੀ। ਤੇ ਵੀਰ ਜੀ, ਹੁਣ ਜਿਸ ਤਰ੍ਹਾਂ ਜੇ ਭਾਰਤ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ BJP ਦੀ ਸਰਕਾਰ ਬਣਦੀ ਹੈ ਤਾਂ ਘੱਟ ਗਿਣਤੀਆਂ ਦਾ ਕੀ ਵਰਤਾਰਾ ਹੋ ਗਿਆ ਤੁਹਾਡੇ ਖਿਆਲ ਨਾਲ? ਦੇਖੋ ਜੀ, ਉਹ ਤਾਂ ਅਮਰੀਕਾ ਨੇ ਵੀ ਆਪਣੀ ਰਿਪੋਰਟ ਦੇ ਦਿੱਤੀ ਆ, ਤੇ ਜਿਹੜਾ ਨਰਿੰਦਰ ਮੋਦੀ ਆ ਉਹਦੀ ਘੱਟ ਗਿਣਤੀਆਂ ਦੇ ਪ੍ਰਤੀ ਜਿਹੜੀ ਨੀਤੀ ਉਹ ਆਲਰੇਡੀ ਸਟੈਬਲਿਸ਼ ਹੋ ਚੁੱਕੀ ਆ। ਹਾਂਜੀ। 2002 ਦੇ ਵਿੱਚ ਉਹਨੇ ਮੁਸਲਮਾਨਾਂ ਨੂੰ ਜਲੀਲ ਕੀਤਾ। 2002 ਦੇ ਵਿੱਚ ਈਵਨ ਇੱਥੋਂ ਤੱਕ ਕਿ ਇਹਨਾਂ ਨੇ ਮੁਸਲਮਾਨ ਬਾਲੜੀਆਂ ਜਿਹੜੀਆਂ ਸੀ ਉਹਨਾਂ ਦੇ ਪੇਟ 'ਚ ਭਰੂਣ ਕੱਢ ਕੇ ਮਾਰੇ ਬਾਹਰ ਜੀ। ਸੋ ਜੋ ਅੱਜ ਹਿੰਦੁਸਤਾਨ ਦੀਆਂ ਜਿਹੜੀਆਂ ਘੱਟ ਗਿਣਤੀਆਂ ਉਹ ਅੱਜ ਡਰੀਆਂ ਹੋਈਆਂ ਨੇ ਮੋਦੀ ਦੇ ਨਾਂ ਤੋਂ ਜੀ। ਬਿਲਕੁਲ। ਸੋ ਇਹੋ ਜਿਹੇ ਹਾਲਾਤ ਜਿਹੜੇ ਉੱਥੇ ਹਿੰਦੁਸਤਾਨ ਦੇ ਵਿੱਚ ਬਣੇ ਹੋਏ ਨੇ, ਖਾਸ ਕਰਕੇ ਮੁਸਲਮਾਨ ਜਾਂ ਜਿਹੜੇ ਸਿੱਖ ਅਵੇਅਰਨੈਸ ਰੱਖਦੇ ਨੇ। ਦੂਜਾ ਇਹ ਆ ਵੀ ਜਿਹੜੀ ਸਿੱਖ ਕੌਮ ਦੀ ਵੱਡੀ ਪੰਥਕ ਪਾਰਟੀ ਕਹਾਉਂਦੀ ਆ, ਉਹਨਾਂ ਨੇ ਇਹਨਾਂ ਦੇ ਨਾਲ ਭਾਈਵਾਲੀ ਪਾਈ ਹੋਈ ਆ। ਹਾਂਜੀ। ਤੇ ਮੋਦੀ ਜਦੋਂ ਵੀ ਪੰਜਾਬ ਆਇਆ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਹਦਾ ਡਟ ਕੇ ਬਹੁਤ ਵਿਰੋਧ ਕੀਤਾ। ਬਿਲਕੁਲ। ਤੇ ਘੱਟੋ ਘੱਟ ਹਜ਼ਾਰਾਂ ਪਰਿਵਾਰ ਜਿਹੜੇ ਨੇ ਉਹ ਗੁਜਰਾਤ ਦੇ ਵਿੱਚੋਂ ਉਜਾੜਨ ਲਈ ਜਾ ਰਿਹਾ। ਹਾਂਜੀ। ਸੋ ਸਾਡੀ ਪਾਲਿਸੀ ਤਾਂ ਇਹ ਰਹੀ ਆ ਕਿ ਇਹ ਜਿਹੜੇ ਫਿਰਕਾ ਪ੍ਰਸਤ ਲੋਕ ਨੇ, ਜਦੋਂ ਵੀ ਇਹਨਾਂ ਨੇ ਪੰਜਾਬ ਦੀ ਧਰਤੀ ਤੇ ਪੈਰ ਰੱਖਿਆ, ਚਾਹੇ ਉਹ ਅਡਵਾਨੀ ਹੋਵੇ ਚਾਹੇ ਉਹ ਵਾਜਪਾਈ ਹੋਵੇ, ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਹੁਤ ਡਟ ਕੇ ਵਿਰੋਧ ਕੀਤਾ ਇਹਨਾਂ ਦਾ।
ਜੀ ਜੀ ਬਿਲਕੁਲ। ਤੇ ਵੀ ਜੀ ਜਿਸ ਤਰ੍ਹਾਂ ਜੂਨ 84 ਦੇ ਘੱਲੋਕਾਰਿਆਂ ਦੀ 30ਵੀਂ ਦੁਖਦ ਵਰ੍ਹੇਗੰਢ ਆ ਰਹੀ ਹੈ, ਇਸ ਸੰਬੰਧੀ ਤੁਹਾਡੀ ਪਾਰਟੀ ਨੇ ਅਤੇ ਬਾਹਰਲੀ ਜਥੇਬੰਦੀਆਂ ਨੇ ਕੀ ਪ੍ਰੋਗਰਾਮ ਉਲੀਕੇ ਹਨ, ਇਸ ਬਾਰੇ ਜਰਾ ਵੇਰਵੇ ਦੇ ਨਾਲ ਜਾਣਕਾਰੀ ਦਿਓ। ਇਸ ਤਰ੍ਹਾਂ ਹੈ ਜੀ, ਦੇਖੋ ਇਹ 30 ਸਾਲ ਜਿਹੜੇ ਹੋ ਚੁੱਕੇ ਨੇ ਇਸ ਬਹੁਤ ਵੱਡੇ ਦੁਖਾਂਤ ਨੂੰ ਜੂਨ ਦੇ ਵਿੱਚ ਹੋ ਜਾਣੇ ਨੇ ਜੀ। ਤੇ ਟਰਾਈ ਸਟੇਟ ਦਾ ਜਿਹੜਾ ਏਰੀਆ ਸਾਡਾ ਨਿਊਯਾਰਕ ਦਾ ਏਰੀਆ, ਇੱਥੇ ਦੀਆਂ ਜਥੇਬੰਦੀਆਂ ਨੇ ਆਲਰੇਡੀ 6 ਜੂਨ ਨੂੰ ਨਿਊਯਾਰਕ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਜਿਹੜਾ ਪ੍ਰੋਟੈਸਟ ਰੱਖਿਆ ਹੋਇਆ। ਹਾਂਜੀ। ਤੇ ਬਾਕੀ ਉਸ ਦਿਨ ਇੱਕ ਸਾਵਰਨਟੀ ਮਾਰਚ ਵੀ ਹੋਊਗਾ ਇੱਥੇ ਮਨਹਾਟਨ ਦੇ ਵਿੱਚ ਜੀ। ਤੇ ਉਸ ਦੇ ਉਪਰੰਤ ਹੋਰ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਆ ਕਿ ਕਿਤੇ ਵੱਡੇ ਲੈਵਲ ਦੇ ਉੱਤੇ ਵੀ ਇਹਨੂੰ ਜਿਹੜਾ ਸੈਲੀਬ੍ਰੇਟ ਕੀਤਾ ਜਾਵੇ ਤਾਂ ਕਿ ਇਸ ਮੈਮਰੀ ਨੂੰ ਤਾਜ਼ਾ ਕੀਤਾ ਜਾਵੇ, ਕਿਉਂਕਿ ਸਾਡੀ ਕੌਮ ਜਿਹੜੀ ਆ ਇਸ ਗੱਲ ਨੂੰ ਦਿਨ ਪਰ ਦਿਨ ਭੁਲਾਈ ਜਾ ਰਹੀ ਆ। ਬਿਲਕੁਲ। ਸੋ ਇਸ ਗੱਲ ਨੂੰ ਯਾਦ ਕਰਨ ਵਾਸਤੇ ਜਿਹੜੇ ਜ਼ਖਮ ਨੇ ਇਹ ਹਮੇਸ਼ਾ ਜਿਹੜੇ ਆ ਸਿੱਖਾਂ ਦੇ ਹਿਰਦਿਆਂ ਵਿੱਚ ਖਰੇ ਰਹਿਣੇ ਨੇ। ਹਾਂਜੀ ਹਾਂਜੀ। ਤੇ ਵੀ ਜੀ ਜਿਸ ਵੇਲੇ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰਸ ਲੈਣੇ ਆ TV 84 ਤੇ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੇ ਮਾਧਿਅਮ ਰਾਹੀਂ ਸਾਰੇ ਦਰਸ਼ਕਾਂ ਨੂੰ ਸੁਨੇਹਾ ਵੀ ਜ਼ਰੂਰ ਦਿਓ। ਮੈਂ ਤਾਂ ਆਪਣੇ ਤੁਹਾਡੇ ਮਾਧਿਅਮ ਰਾਹੀਂ ਪੂਰੀ ਕੌਮ ਨੂੰ, ਸਿੱਖ ਕੌਮ ਨੂੰ, ਅਮਨ ਪਸੰਦ ਪੰਜਾਬੀਆਂ ਨੂੰ ਜੀ, ਦੁਨੀਆ ਦੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ 1984 ਦਾ ਜਿਹੜਾ ਦਰਬਾਰ ਸਾਹਿਬ ਤੇ ਭਾਰਤੀ ਸਰਕਾਰ ਦੀ ਆਰਮੀ ਵੱਲੋਂ ਅਟੈਕ ਕਰਕੇ ਜੀ ਜਿੱਥੇ ਸਿੱਖਾਂ ਦੇ ਇੱਕ ਬਹੁਤ ਵੱਡੇ ਮਹਾਨ ਗੁਰਧਾਮ ਨੂੰ ਇਹਨਾਂ ਨੇ ਬੇਇੱਜ਼ਤ ਕੀਤਾ, ਅਕਾਲ ਤਖਤ ਸਾਹਿਬ ਨੂੰ ਢਹਿ ਕੀਤਾ। ਹਾਂਜੀ। ਤੇ ਹਜ਼ਾਰਾਂ ਸ਼ਰਧਾਲੂ ਜਿਹੜੇ ਸਿੱਖ ਸ਼ਰਧਾਲੂ ਸੀ ਉਹਨਾਂ ਨੂੰ ਇਹਨਾਂ ਨੇ ਮੌਤ ਦੇ ਘਾਟ ਉਤਾਰਿਆ ਜੀ। ਤੇ ਉਹਦਾ ਹਾਰਾ ਨਾਰਾ ਮਾਰਨ ਲਈ ਸਾਡੀ ਜਿਹੜੀ ਕੌਮ ਵੀ ਇਕੱਠੀ ਹੋਵੇ ਤੇ ਬਾਕੀ ਕਮਿਊਨਿਟੀਆਂ ਤੋਂ ਵੀ ਸਾਨੂੰ ਸਪੋਰਟ ਲੈਣੀ ਚਾਹੀਦੀ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਅਸੀਂ ਵੀ ਇਹੀ ਆਪਣੇ ਸੰਗਤਾਂ ਸਾਹਮਣੇ ਅਰਦਾਸ ਕਰਦੇ ਹਾਂ, ਆਪਣੇ ਦਰਸ਼ਕਾਂ ਸਾਹਮਣੇ ਅਰਦਾਸ ਕਰਦੇ ਹਾਂ ਕਿ ਉਹ ਤੁਹਾਡੀ ਪਾਰਟੀ ਨੂੰ ਵੋਟ ਕਰਨ, ਤੁਹਾਡੀ ਪਾਰਟੀ ਨੂੰ ਸਪੋਰਟ ਕਰਨ, ਤੁਹਾਡੀ ਪਾਰਟੀ ਦੀ ਮਾਇਆ ਰਾਹੀਂ ਵੀ ਹੈਲਪ ਕਰਨ। ਤੇ ਵੀਰ ਜੀ ਹੁਣ ਜਿਸ ਤਰ੍ਹਾਂ ਅਸੀਂ ਜਾਣਦੇ ਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਇਸੇ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ TV 84 ਦੇ ਦਰਸ਼ਕਾਂ ਦਾ। ਵੀਰ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇੱਥੇ ਅਸੀਂ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੇ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।